सिख लोग अग लगा देंदे सीगे जी जी ਉਹ ਜਦੋਂ ਅੱਗ ਲਾ ਦਿੰਦੇ ਸੀ ਨਾ ਤੇ ਲੋਕੀ ਉੱਚੇ ਸੜ ਜਾਂਦੇ ਸੀਗੇ। ਇਸ ਵਾਸਤੇ ਡਰਦੇ ਮਾਰਿਆ ਨਾ ਅਸੀਂ ਪਿੰਡੋਂ ਰਾਤ ਨੂੰ ਬਾਹਰ ਗੁਜ਼ਾਰੀ। ਛੋਟਾ ਬੱਚਾ ਉਹਦੇ ਕੋਲੇ ਸੀਗਾ, ਉਹਦੇ ਉੱਥੋਂ ਡਿੱਗ ਪਿਆ ਔਰ ਬੱਚਾ ਜਿਹੜਾ ਸ਼ਹੀਦ ਹੋ ਗਿਆ, ਪਾਣੀ 'ਚ ਬਹਿ ਗਿਆ, ਪਾਣੀ ਪੈ ਗਿਆ। ਉਹ ਸ਼ਹੀਦ ਹੋਇਆ। ਫਿਰ ਮੈਨੂੰ ਧੱਕਾ ਲੱਗ ਗਿਆ, ਮੈਂ ਅਗਾ ਲੰਘ ਗਿਆ। ਮੈਂ ਐਵੇਂ ਡੁੱਬਦਾ ਕਰਦਾ ਨਾ ਇੱਕ ਕਿਨਾਰੇ ਖੱਬੇ ਕਿਨਾਰੇ ਆਇਆ, ਉੱਥੇ ਮੈਂ ਖੜਾ ਰਿਹਾ, ਬੈਠਾ ਰਿਹਾ। ਇੱਕ ਮੱਝ ਸੀ, ਉਹਨੂੰ ਫੜ ਲਿਆ, ਫੜ ਕੇ ਉਹ ਬੈਠ ਗਿਆ। ਲੇਕਿਨ ਉਹਨੂੰ ਕਿੱਥੇ ਦਹਿਸ਼ਤ ਸੀਗੀ, ਇੰਨੇ ਲੋਕ ਸ਼ਹੀਦ ਹੋਏ, ਇੰਨੇ ਲੋਕ ਸ਼ਹੀਦ ਹੋਏ ਕਿ ਉਹ ਸਾਰੀ ਜਿਹੜੀ ਨਹਿਰ ਸੀ ਨਾ, ਉਹ 6-7 ਫੁੱਟ ਦੀ ਡੂੰਘੀ ਸੀਗੀ, ਉਹ ਸਾਰੀ ਭਰ ਗਈ, ਲਾਸ਼ਾਂ ਨਾਲ ਭਰ ਗਈ, ਲਾਸ਼ਾਂ ਨਾਲ ਭਰ ਗਈ। ਮੈਂ ਉਹਨਾਂ ਲਾਸ਼ਾਂ ਦੇ ਉੱਪਰ ਪੈਰ ਰੱਖ ਕੇ ਤੇ ਨਹਿਰ ਪਾਰ ਕੀਤੀ। ਮਾਂ ਵੀ ਸ਼ਹੀਦ ਹੋ ਗਈ, ਵਾਲਦਾ ਵੀ ਸ਼ਹੀਦ ਹੋ ਗਈ, ਭਾਈ ਵੀ ਸ਼ਹੀਦ ਹੋ ਗਿਆ, ਛੋਟਾ ਜਿਹੜਾ ਸੀਗਾ ਗਿਰ ਗਿਆ ਸੀਗਾ, ਵਾਲਦਾ ਵੀ ਸ਼ਹੀਦ ਹੋ ਗਈ, ਮਸ਼ੀਰਾ ਵੀ ਸ਼ਹੀਦ ਹੋ ਗਈ। ਮੈਂ ਇਕੱਲਾ ਹੀ ਬਚ ਕੇ ਆਇਆ ਸੀਗਾ। ਮੇਰੇ ਮਾਮੂ ਸੀਗੇ, ਉਹ ਇੱਧਰ ਕਿਤੇ ਫੂਲ ਵਾਲੇ ਪਾਸੇ ਰਹਿੰਦੇ ਸੀਗੇ, ਪਤਾ ਨਹੀਂ ਰਿਆਸਤ ਸੀਗੀ ਉੱਧਰ। ਅੱਛਾ। ਉਹਨਾਂ ਨੇ, ਉਹ ਪਾਕਿਸਤਾਨ ਦੇ ਬੜੇ ਹਾਮੀ ਹੁੰਦੇ ਸੀਗੇ, ਤਹਿਸੀਲਦਾਰ ਸੀਗੇ, ਵੈਸੇ ਸਰਕਾਰੀ ਮੁਲਾਜ਼ਮ ਸੀਗੇ, ਲੇਕਿਨ ਪਾਕਿਸਤਾਨ ਦੇ ਹਾਮੀ ਸੀਗੇ। ਉਹਨਾਂ ਨੂੰ ਜਿਸੇ ਪਕੜ ਲਿਆ ਨਾ ਤੇ ਉਹਨਾਂ ਦੇ ਨਕੇਲ ਪਾ ਕੇ ਪਹਿਲਾਂ ਸ਼ਹਿਰ ਚ ਘੁਮਾਇਆ, ਫਿਰ ਉਹਨਾਂ ਦੇ ਕਦੀ ਬਾਜ਼ੂ ਕੱਟਤਾ, ਕਦੀ ਕੋਈ ਚੀਜ਼ ਕੱਟਤੀ, ਐਵੇਂ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ। ਐਵੇਂ ਚੱਲਦਾ ਪਾਕਿਸਤਾਨ ਚ ਪਹੁੰਚ ਗਏ। ਲੇਕਿਨ ਅਫਸੋਸ ਹੈ ਕਿ ਜਿਹੜੀਆਂ ਕੁਰਬਾਨੀਆਂ ਸਾਡੀਆਂ ਕੀਤੀਆਂ ਨਾ, ਉਹ ਸਭ ਜ਼ਾਇਆ ਗਈਆਂ, ਮੁੱਲ ਨਹੀਂ ਪਿਆ मुल्क वास्ते। मुल्क किया, लेकिन वैसे पाकिस्तान का मतलब क्या, ला इलाहा इल्लल्लाह, ये उस वक्त का नारा ਇਹੋ ਹੀ ਸੀਗਾ ਨਾ। ਲੇਕਿਨ ਹੁਣ ਕੋਈ ਲਾਉਂਦਾ ਹੀ ਨਹੀਂਗਾ, ਕਹਿੰਦਾ ਹੀ ਕੋਈ ਨਹੀਂਗਾ ਵੀ ਤੁਹਾਡਾ ਪਾਕਿਸਤਾਨ ਦਾ ਮਤਲਬ ਤੈਅ ਸੀਗਾ, ਤੁਸੀਂ ਹੁਣ ਕੀ ਇਖਤਿਆਰ ਕਰਦੇ ਹੋ, ਇਹ ਅਸੀਂ ਕੋਈ ਗੱਲ ਨਹੀਂ ਕਰਦੇ। ਔਰ ਜਨਾਬ ਇਸ ਵਕਤ ਬਾਤ ਇਹ ਹੈਗੀ ਹੈ ਕਿ ਇੰਨੀ ਫਾਸ਼ੀ ਔਰ ਯਾਨੀ ਹੈਗੀ ਹੈ ਕਿ ਜਿਹੜੀ ਦੇਖ ਕੇ ਬੰਦਾ ਪਰੇਸ਼ਾਨ ਹੋ ਜਾਂਦਾ ਹੈ ਕਿ ਇਹ ਪਾਕਿਸਤਾਨ ਸੀ, ਇਹਦੇ ਵਾਸਤੇ ਅਸੀਂ ਕੁਰਬਾਨੀ ਨਹੀਂ ਸੀ ਦਿੱਤੀ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम अज पहुंची है शहर गोजरा के। इत्थे साडी हाजी अब्बास साहब नाल मुलाकात है, जिहड़े कि फिरोजपुर जीरा तो उठ के आए हैं। इन्हां दी उम्र भी उस वक्त कोई 6-7 साल सीगी। इन्हां ने भी जाड़ा अपनी अखां दे नाल देखिया। साडे इत्थे रफीक सेंटर एक बहुत बड़ा अदारा, जिथे इन्होंने अपनी एक उम्र का काफ़ी हिस्सा गुजारिया, उत्थे सर्विस करते रहे हैं। अजकल ये अपने घर ही होंगे। अज असीं इन्हां दे कोल आए हैं ताकि इन्हां कोलों इन्हां दी जिहड़ी 47 की वंड हुई है उहदे मुताबक असीं इन्हां कोल पुछ सकीए भी इन्हां ने अपनी अखां नाल की देखा। जी अस्सलाम वालेकुम जी। वालेकुम सलाम जी। अच्छा, तुहाडा नाम अब्बास साहब आ जी? तुहाडे बुजुर्ग? हाँ जी, बुजुर्गां दा की नाम अपने दा? अब्दुल जब्बार। अब्दुल जब्बार। दादा जी दे नाम दा पता है जी? दादा जी दा नाम अब्दुल्ला। अब्दुल्ला। अपनी किहड़ी कौम बरादरी है जी? सदीकी कुरैशी। अच्छा, कुरैशी, माशाअल्लाह। ते बुजुर्गो अपना पिंड जिहड़ा सी ओहदा की नाम सी? ਉਹਦਾ ਨਾਂ ਕੁੱਦੂ ਵਾਲਾ ਸੀਗਾ। ਕੁੱਦੂ ਵਾਲਾ ਜੀ ਹਾਂ। ਤੇ ਥਾਣਾ ਕਿਹੜਾ ਲੱਗਦਾ ਸੀ ਆਪਾਂ ਨੂੰ? ਥਾਣਾ ਪਤਾ ਨਹੀਂ ਕਿਹੜਾ ਲੱਗਦਾ, ਮਖੂ ਹੋਏਗਾ ਮੇਰੇ ਖਿਆਲ, ਕਿਉਂਕਿ ਸਟੇਸ਼ਨ ਮਖੂ ਸੀਗਾ। ਅੱਛਾ ਜੀ। ਇਸ ਵਾਸਤੇ ਕਰਕੇ ਮੈਨੂੰ ਸਾਰਾ ਇਲਮ ਨਹੀਂ ਹੈਗਾ। ਨੇੜੇ ਨੇੜੇ ਕਿਹੜੇ ਕਿਹੜੇ ਪਿੰਡ ਲੱਗਦੇ ਸੀਗੇ? ਨੇੜੇ ਨੇੜੇ ਪਿੰਡ ਹੈ ਸੀਗੇ, ਲੇਕਿਨ ਮੈਨੂੰ ਯਾਦ ਨਹੀਂ ਕਿ ਪਤਾ ਨਹੀਂ ਕਿਹੜੇ ਕਿਹੜੇ ਸੀਗੇ। ਅੱਛਾ। ਸਾਹਮਣੇ ਸਿੱਖਾਂ ਦਾ ਪਿੰਡ ਸੀਗਾ, ਇੱਧਰ ਇੱਕ ਮਿੱਠੇ ਵਾਲਾ ਪਿੰਡ ਸੀਗਾ। ਇਹ ਚੀਜ਼ ਇਸ ਤਰ੍ਹਾਂ ਕਰਕੇ ਸੀਗੇ। ਕਿੰਨੇ ਕੁ ਘਰ ਸੀ ਆਪਣੇ ਉੱਥੇ ਬੈਠੇ ਉਸ ਪਿੰਡ 'ਚ ਆਪਣੀ ਬਰਾਦਰੀ ਦੇ? ਮੇਰਾ ਸਾਡਾ ਇੱਕ ਮਜ਼ਹਬੀ ਘਰਾਣਾ ਸੀਗਾ, ਤੇ ਉੱਥੇ ਸਾਡਾ 1-2 ਘਰ ਸੀਗੇ ਬਸ। ਇੱਕ ਮੇਰਾ ਘਰ, ਸਾਡਾ ਘਰ ਸੀਗਾ, ਇੱਕ ਮੇਰੇ ਚਾਚੇ ਦਾ ਘਰ ਸੀਗਾ ਜੀ। ਬਾਕੀ ਘਰ ਕਿਹੜੀ ਬਰਾਦਰੀ ਦੇ ਸੀਗੇ? ਬਾਕੀ ਨਾਲ ਅਜ਼ੀਜ਼ੋ ਘਰ ਕਰੀਬ ਕਰੀਬ ਸੀਗੇ ਰਹਿੰਦੇ। ਅੱਛਾ। ਉਹ ਮਿੱਠੇ ਵਾਲੇ ਰਹਿੰਦੇ ਸੀ, ਕੁਛ ਆਸੇ ਪਾਸੇ ਢੋਲੇ ਵਾਲੇ ਰਹਿੰਦੇ ਸੀਗੇ। ਆਪਣੇ ਪਿੰਡ ਮਖੂਆਣੇ ਦੇ ਵਿੱਚ ਹੋਰ ਕਿਹੜੇ ਸਿੱਖ ਵੀ ਹੈਗੇ ਸੀ, ਹਿੰਦੂ ਵੀ ਹੈਗੇ ਸੀਗੇ?
नहीं सिख आसे पासे सीगे। अच्छा जिस वक्त मैं शुरू कर रहा हूँ बात, जिस वक्त ये हम बात चली ना ते उस वक्त सारे लोग ਜਿਹੜੇ ਸਾਡਾ ਤਾਰਫ ਕਾਫੀ ਸੀਗਾ ਆਸੇ ਪਾਸੇ ਪਿੰਡਾਂ 'ਚ, ਉਹ ਪਿੰਡਾਂ ਵਾਲੇ ਜਿਹੜੇ ਸੀ ਨਾ ਲੋਕ ਸਾਡੇ ਪਿੰਡ ਆ ਗਏ ਸਾਰੇ ਇਕੱਠੇ ਹੋ ਕੇ। ਇੱਕ ਤਾਂ ਸਾਡਾ ਪਿੰਡ ਮੁਸਲਮਾਨਾਂ ਦਾ, ਸਾਰਾ ਮੁਸਲਮਾਨਾਂ ਦਾ ਪਿੰਡ ਸੀਗਾ। ਇੱਕ ਦੂਸਰੀ ਵਜ੍ਹਾ ਹੈਗੀ ਸੀ ਇਹ ਸੀਗੀ ਕਿ ਉਹ ਨਾ ਵਾਲਸ ਜਿਹੜੇ ਸੀਗੇ ਉਹ ਮੁਕਰਰ ਸੀਗੇ, ਤਕਰੀਰਾਂ ਕਰਦੇ ਹੁੰਦੇ ਸੀ ਬਾਹਰ ਤੋਂ ਲੋਕ ਸਾਰੇ ਇਸ ਵਜ੍ਹਾ ਦਾ ਤਾਰਫ ਸੀਗਾ, ਜਾਣ ਪਛਾਣ ਹੈਗੀ ਸੀ। ਉਹ ਸਾਰੇ ਹਾਂਜੀ ਉਹ ਇੱਥੇ ਆ ਗਏ। ਜਿਸ ਵਕਤ ਆ ਗਏ ਤੇ ਉਹਨਾਂ ਨੂੰ ਸਾਨੂੰ ਖਤਰਾ ਸੀ। ਆਸੇ ਪਾਸੇ ਪਿੰਡਾਂ ਵਿੱਚ ਨਾ ਲੋਕ ਸਿੱਖ ਲੋਕ ਅੱਗ ਲਗਾ ਦਿੰਦੇ ਸੀਗੇ। ਜੀ ਜੀ। ਉਹ ਜਦੋਂ ਅੱਗ ਲਾ ਦਿੰਦੇ ਸੀ ਨਾ ਤੇ ਲੋਕੀ ਉੱਚੇ ਸੜ ਜਾਂਦੇ ਸੀਗੇ। ਇਸ ਵਾਸਤੇ ਡਰਦੇ ਮਾਰਿਆ ਨਾ ਅਸੀਂ ਪਿੰਡੋਂ ਰਾਤ ਨੂੰ ਬਾਹਰ ਗੁਜ਼ਾਰੀ, ਸਾਰੀ ਰਾਤ ਬਾਹਰ ਗੁਜ਼ਾਰੀ। ਫਿਰ ਉਸ ਤੋਂ ਬਾਅਦ ਜਨਾਬ ਅਲੀ ਫਿਰ ਉਹਨਾਂ ਹਮਲੇ ਦਾ ਖਤਰਾ ਹੋ ਗਿਆ। ਫਿਰ ਅਸੀਂ ਉੱਥੇ ਚੱਲ ਪਏ। ਬਜਾਏ ਇਹਦੇ ਅਸੀਂ ਇੱਧਰ ਆਉਣ ਦੇ ਨਾ, ਕਸੂਰ ਆਉਣ ਦੇ ਜਾਂ ਇੱਧਰ ਬਾਰਡਰ ਦੇ ਪਾਰ ਆਉਣ ਦੇ, ਅਸੀਂ ਚਲੇ ਗਏ ਉੱਥੇ ਕੁਛ ਸਿੱਖਾਂ ਦੀ ਰਿਆਸਤ ਸੀਗੀ ਇੱਕ, ਉਧਰ ਚਲੇ ਗਏ। ਉੱਥੇ ਕੁਛ ਚਿਰ ਰਹੇ, ਲੇਕਿਨ ਫਿਰ ਜਿਸ ਉੱਥੇ ਵੀ ਹਮਲਾ ਹੋਣ ਲੱਗ ਪਿਆ, ਫਿਰ ਉੱਥੋਂ ਉਹਨਾਂ ਨੇ ਕੱਢਦੇ ਵੀ ਚਲੇ ਜਾਓ ਤੁਸੀਂ ਉੱਥੋਂ। ਉੱਥੋਂ ਅਸੀਂ ਚੱਲ ਪਏ, ਰਾਤ ਨੂੰ ਚੱਲੇ ਆ ਗਏ ਇੱਕ ਜਗ੍ਹਾ ਤੇ। 3-4 ਦਿਨ ਕਾਫਲਾ ਖੜਾ ਰਿਹਾ। ਕਾਫਲਾ ਬਹੁਤ ਬੜਾ ਸੀਗਾ, ਕਈ ਹਜ਼ਾਰਾਂ ਚ ਸੀਗਾ। ਉਹਨਾਂ ਦਿਨਾਂ ਦੇ ਵਿੱਚ ਨਾ ਉਹਨਾਂ ਨੇ ਜਿਹੜੇ ਸੀ ਨਾ ਥੋੜੇ ਸਿੱਖ ਜਾਂ ਹਿੰਦੂ ਉਹ ਹਮਲਾ ਨਹੀਂ ਸੀ ਕਰ ਸਕਦੇ, ਕਿਉਂਕਿ ਉਹਨਾਂ ਕੋਲ ਸੀ ਬੰਦੇ ਬਹੁਤ ਜ਼ਿਆਦਾ ਨੇ। ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਆਪਣੇ ਆਸੇ ਪਾਸੇ ਜਿੰਨੇ ਸੀ ਨਾ ਦਿਹਾਤ, ਉਹਨਾਂ ਦੇ ਸਿੱਖ ਵਗੈਰਾ ਜਿੰਨੇ ਸੀ ਸਾਰੇ ਇਕੱਠੇ ਕਰ ਲਏ। ਉਹ ਇਕੱਠੇ ਹੋ ਕੇ ਤੇ ਜਿਸ ਵੇਲੇ 2-3 ਦਿਨ ਬੈਠੇ ਰਹੇ, ਜਿਹੜਾ ਸਰਬਰਾਹ ਸੀ ਨਾ ਮਹਿੰਦੀ ਸ਼ਾਹ ਕਾਫਲੇ ਦਾ, ਉਹਨੇ ਪੈਸੇ ਇਕੱਠੇ ਕੀਤੇ ਕਿ ਇਹਨਾਂ ਨੂੰ ਦੇ ਕੇ ਤੇ ਆਪਾਂ ਪਾਰ ਚਲੀ ਗਏ, ਪਾਕਿਸਤਾਨ ਚਲੀ ਗਏ। ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ, ਵੱਡੀ ਦੇਣ ਦੀ ਕੋਸ਼ਿਸ਼ ਕੀਤੀ, ਪੈਸੇ ਕੁਝ ਦੇ ਨੇ ਕੀਤੇ ਉਹਨਾਂ ਦੇ ਨਾਲ। ਉਹਨਾਂ ਨੇ ਪੈਸੇ ਇਕੱਠੇ ਕਰ ਲਏ, ਲੋਕਾਂ ਨੇ ਆਪਣਾ ਜ਼ੇਵਰ ਵਗੈਰਾ ਸਾਰਾ ਕੁਝ ਦੇ ਦਿੱਤਾ। ਉਹ ਇਕੱਠੇ ਕਰਕੇ ਤੇ ਉਹਨਾਂ ਨੂੰ ਦੇ ਦਿੱਤੇ, ਲੇਕਿਨ ਉਸਨੇ ਅੱਧੇ ਉਹਨਾਂ ਨੂੰ ਦਿੱਤੇ ਔਰ ਅੱਧੇ ਆਪਣੇ ਕੋਲ ਰੱਖ ਕੇ ਤੇ ਪਾਕਿਸਤਾਨ ਚ ਆ ਗਿਆ। ਉਹ ਤਾਂ ਆ ਗਿਆ ਸਹੀ ਸਲਾਮ, ਬੇੜੀ ਤੇ ਬੈਠਾ ਤੇ ਆ ਗਿਆ ਇੱਧਰ। ਅੱਛਾ। ਉਹਨਾਂ ਨੇ ਸਵੇਰੇ ਉਹ ਹਮਲਾ ਕਰ ਦਿੱਤਾ। ਹਮਲਾ ਕਰਤਾ ਤੇ ਬੇਹੱਥੇ ਸੀਗੇ, ਕੋਈ ਚੀਜ਼ ਨਹੀਂ ਸੀ ਇਹਨਾਂ ਕੋਲ। ਉਸ ਵਕਤ ਹੁੰਦੀ ਵੀ ਕੋਈ ਨਹੀਂ ਸੀਗੀ, ਜਾਂ ਲਾਠੀਆਂ ਹੁੰਦੀਆਂ ਸੀਗੀਆਂ ਜਾਂ ਉਹਨਾਂ ਦੇ ਕੋਲੇ ਬਰਚੀਆਂ ਹੁੰਦੀਆਂ ਸੀਗੀਆਂ। ਉਸ ਵਕਤ ਪਿਸਟਲ ਵਗੈਰਾ ਨਹੀਂ ਸੀ ਹੁੰਦੇ, ਅਸਲਾ ਜਿਹੜਾ ਘੱਟ ਹੁੰਦਾ, ਅਸਲਾ ਕੋਈ ਨਹੀਂ ਸੀ ਹੁੰਦਾ। ਉਹਨਾਂ ਨੇ ਹਮਲਾ ਕਰਤਾ ਜਿਸ ਵੇਲੇ, ਲੇਕਿਨ ਉਹਨਾਂ ਕੋਲ ਬੰਦੂਕਾਂ ਸੀਗੀਆਂ, ਉਹਨਾਂ ਨਾਲ ਫੌਜੀ ਵੀ ਮਲੂਮ ਹੁੰਦੇ ਸੀਗੇ। ਉਹ ਕਾ ਕੋਈ ਨਹੀਂ ਸੀਗਾ ਤੇ ਨਹਿਰ ਸੀਗੀ ਚੱਲਦੀ, ਉਹਦੇ ਵਿੱਚ ਛਲਾਂਗਾ ਲਾਤੀਆਂ ਸਾਰਿਆਂ ਨੇ ਆਪਣੀ ਇੱਜ਼ਤ ਤੋਂ ਡਰਦਿਆਂ ਹੋਇਆਂ, ਔਰਤਾਂ ਨੇ ਵੀ ਬੰਦਿਆਂ ਨੇ ਵੀ। ਸਾਡੇ ਘਰ ਦੇ 6 ਅਫਰਾਦ ਸੀਗੇ, 6 ਅਫਰਾਦਾਂ ਨੇ ਉੱਥੇ ਫੈਸਲਾ ਕੀਤਾ। ਸਭ ਤੋਂ ਪਹਿਲੇ ਮੇਰਾ ਵੱਡਾ ਭਾਈ ਸੀਗਾ, ਉਹ ਗੁਜ਼ਰਨ ਲੱਗਾ, ਉਹਨੂੰ ਕੁਛ ਖਵਾਤੀਨ ਨੇ ਪਕੜ ਲਿਆ ਆਪਣੀ ਜਾਨ ਬਚਾਉਣ ਵਾਸਤੇ। ਉਹ ਕਦੀ ਮੈਂ ਦੇਖਦਾ ਸੀਗਾ, ਕਦੀ ਹੇਠਾਂ ਹੋ ਜਾਂਦਾ ਸੀ, ਕਦੀ ਉੱਪਰ। ਛੋਟਾ ਬੱਚਾ ਉਹਦੇ ਕੋਲੇ ਸੀਗਾ, ਉਹਦੇ ਉੱਥੋਂ ਡਿੱਗ ਪਿਆ ਔਰ ਬੱਚਾ ਜਿਹੜਾ ਸ਼ਹੀਦ ਹੋ ਗਿਆ, ਪਾਣੀ 'ਚ ਬਹਿ ਗਿਆ, ਪਾਣੀ ਪੈ ਗਿਆ। ਉਹ ਸ਼ਹੀਦ ਹੋਇਆ। ਫਿਰ ਮੈਨੂੰ ਧੱਕਾ ਲੱਗ ਗਿਆ, ਮੈਂ ਹੈਗਾ ਲੰਘ ਗਿਆ। ਮੈਂ ਐਵੇਂ ਡੁੱਬਦਾ ਕਰਦਾ ਨਾ ਇੱਕ ਕਿਨਾਰੇ ਖੱਬੇ ਕਿਨਾਰੇ ਆਇਆ, ਉੱਥੇ ਮੈਂ ਖੜਾ ਰਿਹਾ, ਬੈਠਾ ਰਿਹਾ। ਇੱਕ ਮੱਝ ਸੀ, ਉਹਨੂੰ ਫੜ ਲਿਆ, ਫੜ ਕੇ ਉੱਥੇ ਬੈਠ ਗਿਆ। ਲੇਕਿਨ ਉਹਨੂੰ ਕਿੱਥੇ ਦਹਿਸ਼ਤ ਸੀਗੀ, ਇੰਨੇ ਲੋਕ ਸ਼ਹੀਦ ਹੋਏ, ਇੰਨੇ ਲੋਕ ਸ਼ਹੀਦ ਹੋਏ ਕਿ ਉਹ ਸਾਰੀ ਜਿਹੜੀ ਨਹਿਰ ਸੀ ਨਾ, ਉਹ 6-7 ਫੁੱਟ ਦੀ ਡੂੰਘੀ ਸੀਗੀ, ਉਹ ਸਾਰੀ ਭਰ ਗਈ, ਲਾਸ਼ਾਂ ਨਾਲ ਭਰ ਗਈ। ਮੈਂ ਉਹਨਾਂ ਲਾਸ਼ਾਂ ਦੇ ਉੱਪਰ ਪੈਰ ਰੱਖ ਕੇ ਤੇ ਨਹਿਰ ਪਾਰ ਕੀਤੀ। ਬਜ਼ੁਰਗੋ ਡਰ ਤਾਂ ਬਹੁਤ ਆਇਆ ਹੋਣਾ। ਡਰ ਉਸ ਵੇਲੇ ਕਿ ਆਪਣੀ ਜਾਨ ਦਾ ਖਾਸਾ ਸੀਗਾ, ਡਰ ਤਾਂ ਹੈਗਾ ਸੀ, ਲੇਕਿਨ ਇਹ ਥੱਲੇ ਇਹ ਵੀ ਸੀਗਾ ਕਿ ਥੱਲੇ ਔਰਤਾਂ ਨੇ, ਬੰਦੇ ਨੇ, ਬੱਚੇ ਨੇ ਸ਼ਹੀਦ ਹੋਏ ਪਏ ਨੇ, ਤੇ ਮੈਂ ਉਹਨੂੰ ਉੱਤੋਂ ਦੀ ਕਿਵੇਂ ਲੰਘ ਸਕਦਾ ਸਾਂ। ਲੇਕਿਨ ਅਫਸੋਸ ਇਸ ਗੱਲ ਦਾ ਕਿ ਉਹ ਸਾਰੇ ਰਾਹਿਲ ਪਾਸ ਕਰਕੇ ਮੈਂ ਇਸ ਅੱਗੇ ਮੈਂ ਗਿਆ, ਮੈਂ ਨਹੀਂ ਸੀ ਪਤਾ ਕਿਹੜੇ ਪਾਸੇ ਮੈਂ ਜਾਣਾ। ਮੇਰੇ ਪਿੰਡ ਦੇ ਜਿਹੜੇ ਸੀ ਨਾ ਬੰਦੇ, ਉਹ ਮੈਨੂੰ ਮਿਲ ਗਏ, ਉਹਨਾਂ ਨੇ ਮੈਨੂੰ ਪਕੜ ਲਿਆ, ਉਹਨਾਂ ਨੇ ਪਛਾਣ ਲਿਆ, ਮੈਂ ਉਹਨਾਂ ਦੇ ਨਾਲ ਰਲ ਗਿਆ। ਅਸਾਂ ਫਿਰ ਅੱਗੇ ਨਾ ਰਾਤ ਨੂੰ ਸਫ਼ਰ ਕਰਦੇ ਸੀਗੇ, ਦਿਨੇ ਲੁਕ ਜਾਂਦੇ ਸੀਗੇ। ਠੀਕ ਆ। ਉੱਥੇ ਇੱਕ ਜਗ੍ਹਾ ਤੇ ਉਹਨਾਂ ਦੇ ਮਿਲਣ ਗਿਲਣ ਵਾਲੇ ਸੀ, ਉਹਨਾਂ ਕੋਲ ਪਨਾਹ ਲਈ, ਲੇਕਿਨ ਰਾਤ ਨੂੰ ਉਹਨਾਂ ਨੇ ਵੀ ਕੱਢ ਦਿੱਤਾ। ਨਾ ਕਿ ਸਾਨੂੰ ਤਾਂ ਨਾਲ ਦੇ ਤੰਗ ਕਰਦੇ ਨੇ, ਮਾਰ ਦੇਣਾ ਇਹਨਾਂ ਨੂੰ।
ਤੇ ਤੁਸੀਂ ਆਪਣਾ ਭਾਈ ਟਿਕਾਣਾ ਕਰੋ। ਉਹ ਇਸ ਵਾਸਤੇ ਕਰਕੇ ਨਾ ਅਸੀਂ ਉੱਥੋਂ ਵੀ ਚੱਲ ਪਏ, ਰਾਤ ਨੂੰ ਚੱਲੇ ਤੇ ਇਸ ਤਰੀਕੇ ਨਾਲ ਕਰਦੇ ਕਰਦੇ ਨਾ ਕੋਈ ਮਤਲਬ 10-15 ਦਿਨ ਹੋ ਗਏ ਸਫ਼ਰ ਕਰ ਲੈਣਾ, ਭੁੱਖੇ ਭਾਣੇ। ਮੇਰੀ ਖੁਰਾਕ ਜਿਹੜੀ ਸੀ ਨਾ ਉਹ ਮੈਨੂੰ ਮਿਲਦੀ ਨਹੀਂ ਸੀਗੀ। ਮੈਂ ਘਰ ਦਾ ਖਾਣਾ ਖਾਦਾ ਸੀਗਾ। ਖਾਣਾ ਕੀ ਸੀਗਾ, ਮੈਂ ਨਮਕ ਮਿਰਚ ਵਾਲੀ ਸ਼ਾਇਦ ਨਹੀਂ ਸੀ ਖਾ ਸਕਦਾ ਕੋਈ ਵੀ। ਮੱਖਣ ਖਾਣਾ, ਦੁੱਧ ਖਾਣਾ, ਦਹੀਂ ਖਾਣਾ, ਇਹਦੇ ਨਾਲ ਰੋਟੀ ਖਾਣੀ, ਲੇਕਿਨ ਉਹ ਮਿਲੀ ਨਹੀਂ। ਮੈਂ ਭੁੱਖਾ ਹੀ ਚੱਲਦਾ ਰਿਹਾ। ਇਵੇਂ ਚੱਲਦਾ 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 ਪਾਕਿਸਤਾਨ 'ਚ ਅਸੀਂ ਪਹੁੰਚ ਗਏ। ਲੇਕਿਨ ਅਫਸੋਸ ਹੈ ਕਿ ਜਿਹੜੀਆਂ ਕੁਰਬਾਨੀਆਂ ਸਾਡੀਆਂ ਕੀਤੀਆਂ ਨਾ ਉਹ ਸਭ ਜ਼ਾਇਆ ਗਈਆਂ। ਮੁੱਲ नहीं पिया मुल्क वास्ते मुल्क किया। लेकिन वैसे पाकिस्तान का मतलब क्या, ला इलाहा इल्लल्लाह, ये उस वक्त का नारा ਸੀ ਇਹੋ ਹੀ ਸੀਗਾ ਨਾ। ਲੇਕਿਨ ਹੁਣ ਕੋਈ ਲਾਉਂਦਾ ਹੀ ਨਹੀਂਗਾ, ਕਹਿੰਦਾ ਹੀ ਕੋਈ ਨਹੀਂਗਾ ਵੀ ਤੁਹਾਡਾ ਪਾਕਿਸਤਾਨ ਦਾ ਮਤਲਬ ਤੈਅ ਸੀਗਾ, ਤੁਸੀਂ ਹੁਣ ਕੀ ਇਖਤਿਆਰ ਕਰਦੇ ਹੋ, ਇਹ ਅਸੀਂ ਕੋਈ ਗੱਲ ਨਹੀਂ ਕਰਦੇ। ਔਰ ਜਨਾਬ ਇਸ ਵਕਤ ਬਾਤ ਇਹ ਹੈਗੀ ਹੈ ਕਿ ਇੰਨੀ ਫਾਸ਼ੀ ਔਰ ਯਾਨੀ ਹੈਗੀ ਹੈ ਕਿ ਜਿਹੜੀ ਦੇਖ ਕੇ ਇਸ ਬੰਦਾ ਪਰੇਸ਼ਾਨ ਹੋ ਜਾਂਦਾ ਕਿ ਇਹ ਪਾਕਿਸਤਾਨ ਸੀ, ਇਹਦੇ ਵਾਸਤੇ ਅਸੀਂ ਕੁਰਬਾਨੀ ਨਹੀਂ ਸੀ ਦਿੱਤੀ। ਕੁਰਬਾਨੀ ਦਿੱਤੀ ਸੀਗੀ ਦੀਨ ਵਾਸਤੇ, ਸ਼ਹੀਦ ਹੋਏ ਸੀ ਦੀਨ ਵਾਸਤੇ। ਇਹਨਾਂ ਦੇ ਜਿਸਮ ਮੈਂ ਦੱਸਿਆ ਨਾ ਤੁਹਾਨੂੰ ਪਹਿਲੇ ਕਿ ਨਹਿਰ 'ਚ ਇੰਨੇ ਬੰਦੇ ਸ਼ਹੀਦ ਹੋ ਗਏ ਕਿ ਉਹ ਪਾਣੀ ਦੇ ਉੱਤੋਂ ਉਹਨਾਂ ਲਾਸ਼ਾਂ ਤੋਂ ਚੱਲ ਕੇ ਤੇ ਨਹਿਰ ਪਾਰ ਕੀਤੀ। ਆਪਣੇ ਜਿਹੜੇ ਭਾਈ ਤੁਸੀਂ ਦੱਸਦੇ ਵੀ ਲੰਘ ਰਹੇ ਸੀ, ਉਹ ਬਚ ਗਏ ਸੀਗੇ? ਉਹ ਸਿੱਖਾਂ ਦੇ ਕੋਲ ਉਹਨਾਂ ਨੂੰ ਫੜ ਲਿਆ। ਉਸ ਕਿਸੇ ਸਿੱਖਾਂ ਨੇ ਨਾ ਉਹਨਾਂ ਨੂੰ ਮੱਝਾਂ ਮੁੱਝਾਂ ਚਾਰਨ ਤੇ ਰੱਖ ਲਿਆ। ਉਹ ਉੱਥੇ ਕੁਛ ਦੇਰ ਬਾਅਦ ਫਿਰ ਉਹ 6 ਮਹੀਨੇ ਬਾਅਦ ਆਏ। 6 ਮਹੀਨੇ ਬਾਅਦ ਪਾਕਿਸਤਾਨ ਆ ਗਏ, ਵਾਪਸ ਆ ਗਏ। ਤੁਹਾਨੂੰ ਮਿਲ ਗਏ ਸੀਗੇ? ਉਹ ਮਿਲ ਗਏ ਸੀ। ਉਹਨੂੰ ਪਤਾ ਸੀ ਨਾ ਵੀ ਆਪਣੇ ਚਾਚਾ ਜੀ ਦੇ ਕਸੂਰ ਰਹਿੰਦੇ ਸੀਗੇ। ਉਹ ਉੱਥੋਂ ਦੌੜਿਆ, ਉਹਨੂੰ ਪਤਾ ਲੱਗਾ ਪਾਕਿਸਤਾਨ ਦੀ ਫੌਜ ਆਈ ਹੈ ਤੇ ਉਹਨੂੰ ਕਹਿਣ ਲੱਗੇ ਲੁਕ ਜਾ ਲੁਕ ਜਾ ਲੁਕ ਜਾ ਲੁਕ ਜਾ। ਉਹਨੇ ਧੱਕਾ ਦਿੱਤਾ ਬੁੜੀ ਨੂੰ ਤੇ ਭੱਜ ਕੇ ਬਾਹਰ ਆਇਆ ਤੇ ਫੌਜ ਦੇ ਕੋਲ ਆ ਗਿਆ। ਫੌਜ ਫਿਰ ਹੁਣ ਪਾਕਿਸਤਾਨ ਚ ਲੈ ਆਈ। ਨਹੀਂ, ਮੇਰੇ ਮਾਂ ਬਾਪ ਤਾਂ ਸ਼ਹੀਦ ਹੋ ਗਏ। ਸ਼ਹੀਦ ਹੋ ਗਏ ਉੱਥੇ? ਮਾਂ ਵੀ ਸ਼ਹੀਦ ਹੋ ਗਈ, ਵਾਲਦਾ ਵੀ ਸ਼ਹੀਦ ਹੋ ਗਈ, ਭਾਈ ਵੀ ਸ਼ਹੀਦ ਹੋ ਗਿਆ, ਛੋਟਾ ਜਿਹੜਾ ਸੀਗਾ ਗਿਰ ਗਿਆ ਸੀਗਾ। ਵਾਲਦਾ ਵੀ ਸ਼ਹੀਦ ਹੋ ਗਈ, ਮਸ਼ੀਰਾ ਵੀ ਸ਼ਹੀਦ ਹੋ ਗਈ। ਮੈਂ ਇਕੱਲਾ ਹੀ ਬਚ ਕੇ ਆਇਆ ਸੀਗਾ। ਅੱਛਾ, ਤੁਸੀਂ ਇਕੱਲੇ ਵਾਪਸ ਆਏ ਸੀ 6 ਮਹੀਨੇ ਬਾਅਦ? ਤੁਹਾਡੇ 6 ਮਹੀਨੇ ਮਰ ਭਾਈ ਮੇਰਾ ਆਇਆ ਜੀ। ਇਹ ਚੀਜ਼ ਇਹ ਪਾਕਿਸਤਾਨ ਬੜੇ ਮੁਸ਼ਕਲ ਨਾਲ ਬਣਿਆ ਜੀ, ਐਵੇਂ ਨਹੀਂ ਬਣਿਆ, ਬੜੀਆਂ ਕੁਰਬਾਨੀਆਂ ਦੇ ਦੇ ਕੇ ਬਣਿਆ। ਲੇਕਿਨ ਸਾਨੂੰ ਉਹਨਾਂ ਕੁਰਬਾਨੀਆਂ ਦਾ ਹੁਣ ਕੋਈ ਅਹਿਸਾਸ ਹੀ ਨਹੀਂ ਹੈਗਾ। ਸੱਚੀ ਗੱਲ ਆ ਬਾਬਾ ਜੀ, ਬਿਲਕੁਲ ਸਹੀ ਗੱਲ ਆ। ਇੱਕ ਕਲਮੇ ਦੇ ਨਾਂ ਤੇ ਮਤਲਬ ਪਾਕਿਸਤਾਨ ਜਿਹੜਾ ਲਿਆ ਗਿਆ ਸੀ, ਬਣਾਇਆ ਗਿਆ ਸੀ, ਅਲੱਗ ਮੁਲਕ ਬਣਾਇਆ ਸੀ, ਪਰ ਰਾਜ ਨਹੀਂ ਹੋ ਸਕਿਆ ਕਲਮਾ ਹਜੇ ਤੱਕ। ਨਹੀਂ ਨਾ ਉਹ ਬੰਦੇ ਰਹੇ, ਕਾਇਦੇ ਆਜ਼ਮ ਫੌਤ ਹੋ ਗਿਆ। ਹੁਣ ਤਾਂ ਮਫਾਦ ਪ੍ਰਸਤ ਲੋਕ ਨੇ ਜਿਹੜੇ ਆਂਦੇ ਇਸ ਵਕਤ ਚੱਲਦੇ ਨੇ ਨਾ, ਉਹ ਆਪਣਾ ਮਫਾਦ ਵੇਖਦੇ ਨੇ ਵੀ ਕਿੱਧਰੋਂ ਮਿਲਦਾ। ਕੋਈ ਪਾਰਟੀ ਨਹੀਂ ਰਹੇਗੀ, ਪਾਰਟੀਆਂ ਬਦਲ, ਜਿਹੜੀ ਕੋਈ ਪਾਰਟੀ ਆ ਜਾਏ ਉਹਦੇ ਨਾਲ ਮਿਲ ਜਾਂਦੇ ਨੇ ਲੋਕ। ਇਸ ਵਾਸਤੇ ਕਰਕੇ ਉਹ ਮਕਸਦ ਜਿਹੜਾ ਸੀ ਨਾ ਨਿਜ਼ਾਮ ਦਾ ਉਹ ਨਹੀਂ ਰਿਹਾ, ਮਕਸਦ ਸਾਹਮਣੇ ਨਹੀਂ ਰਿਹਾ। ਤੇ ਫਿਰ ਇਹ ਗੱਲ ਕਰ ਬਾਬਾ ਜੀ 75 ਸਾਲ ਅੱਜ ਹੋ ਗਏ ਪਾਕਿਸਤਾਨ ਬਣੇ ਨੂੰ। ਹਾਂਜੀ। ਇਹਨਾਂ 75 ਸਾਲਾਂ ਵਿੱਚ ਤੁਹਾਨੂੰ ਕਦੇ ਕਿਸੇ ਅਦਾਰੇ ਨੇ, ਕਦੇ ਕਿਸੇ ਸਕੂਲ ਨੇ, ਕਦੇ ਕਿਸੇ ਕਾਲਜ ਨੇ ਕਿਸੇ ਸਟੇਜ ਤੇ ਸੱਦ ਕੇ ਤੁਹਾਨੂੰ ਇਹ ਸਨਮਾਨ ਕੀਤਾ ਤੁਹਾਡਾ ਵੀ ਤੁਸੀਂ ਪਾਕਿਸਤਾਨ ਲਈ ਕੁਰਬਾਨੀਆਂ ਦਿੱਤੀਆਂ? ਕਿਸੇ ਨੇ ਵੀ ਖਿਆਲ ਹੀ ਨਹੀਂ ਕੀਤਾ। ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਨਹੀਂ ਖਿਆਲ ਕਰਨਾ, ਤੇ ਇੱਥੇ ਕਿਸੇ ਨੇ ਕੀ ਕਰਨਾ ਹੈਗਾ, ਕਿਸੇ ਨੂੰ ਪਤਾ ਹੀ ਨਹੀਂਗਾ। ਹਰ ਬੰਦਾ ਆਪਣੇ ਮੁਫਾਦ ਨਾਲ ਲੱਗਾ ਹੋਇਆ ਔਰ ਆਪਣੇ ਜਿਹੜਾ ਮੁਫਾਦ ਜਿੱਥੋਂ ਹਾਸਲ ਹੁੰਦਾ ਹੈ ਉਧਰ ਹੋ ਜਾਂਦਾ, ਉਸੇ ਪਾਰਟੀ 'ਚ ਹੋ ਜਾਂਦਾ ਹੈ। ਯਾਨੀ ਕਿ ਜਿਹੜੀ ਸਹੀ ਗੱਲ ਹੈ ਨਾ ਉਹ ਤਾਂ ਇਹੋ ਹੀ ਹੈ। ਤੁਹਾਡੀ ਜਿਹੜੀ ਗੱਲ ਜਿਹੜੀ ਤੁਸੀਂ ਫਰਮਾਏ, ਕਿਸੇ ਨੇ ਕੋਈ ਪੁੱਛਿਆ ਦੱਸਿਆ ਹੀ ਨਹੀਂਗਾ ਅੱਜ ਤੱਕ ਵੀ ਇੰਨੀਆਂ ਕੁਰਬਾਨੀਆਂ ਦੇ ਕੇ ਅਸੀਂ ਆਏ, ਪਾਕਿਸਤਾਨ ਹਾਸਲ ਕੀਤਾ। ਮੇਰੇ ਮਾਮੂ ਸੀਗੇ, ਉਹ ਇੱਧਰ ਕਿਤੇ ਫੂਲ ਵਾਲੇ ਪਾਸੇ ਰਹਿੰਦੇ ਸੀਗੇ, ਪਤਾ ਨਹੀਂ ਕੋਈ ਰਿਆਸਤ ਸੀਗੀ ਉੱਧਰ। ਅੱਛਾ। ਉਹਨਾਂ ਨੇ ਉਹ ਪਾਕਿਸਤਾਨ ਦੇ ਬੜੇ ਹਾਮੀ ਹੁੰਦੇ ਸੀਗੇ, ਤਹਿਸੀਲਦਾਰ ਸੀਗੇ, ਵੈਸੇ ਸਰਕਾਰੀ ਮੁਲਾਜ਼ਮ ਸੀਗੇ, ਲੇਕਿਨ ਪਾਕਿਸਤਾਨ ਦੇ ਹਾਮੀ ਸੀਗੇ। ਉਹਨਾਂ ਨੂੰ ਜਿਸੇ ਪਕੜ ਲਿਆ ਨਾ ਤੇ ਉਹਨਾਂ ਦੇ ਨਕੇਲ ਪਾ ਕੇ ਪਹਿਲੋਂ ਸ਼ਹਿਰ ਚ ਘੁਮਾਇਆ, ਫਿਰ ਉਹਨਾਂ ਦੇ ਕਦੀ ਬਾਜ਼ੂ ਕੱਟਤਾ, ਕਦੀ ਕੋਈ ਚੀਜ਼ ਕੱਟਤੀ, ਇਵੇਂ ਕੱਟ ਕੱਟ ਕੇ ਉਹਨਾਂ ਨੂੰ ਸ਼ਹੀਦ ਕੀਤਾ। ਹਾਂ, ਇਹ ਕੁਰਬਾਨੀਆਂ ਨੇ। ਹਾਂ ਜੀ, ਬਸ ਅੱਲਾਹ ਤਾਲਾ ਵਾਸਤੇ। ਅੱਛਾ ਬਾਬਾ ਜੀ, ਜਦੋਂ ਤੁਸੀਂ ਇੱਥੇ ਆ ਗਏ, ਤੁਸੀਂ ਤਾਂ 6-7 ਸਾਲ ਦੀ ਉਮਰ ਸੀਗੀ, ਆਪਣੀ ਥੋੜੀ ਛੋਟੀ ਉਮਰ ਸੀਗੀ, ਲੇਕਿਨ ਤੁਹਾਨੂੰ ਫਿਰ ਵੀ ਗੱਲਾਂ ਯਾਦ ਆ। ਫਿਰ ਆਪਣਾ ਕਿੱਦਾਂ ਤੁਸੀਂ ਗੁਜ਼ਾਰਾ ਕੀਤਾ? ਕਿਉਂਕਿ ਵਾਲਦਾ ਵੀ ਸ਼ਹੀਦ ਹੋ ਗਏ ਸੀ, ਵਾਲਦ ਵੀ ਸ਼ਹੀਦ ਹੋ ਗਏ। ਮੇਰੇ ਚਾਚਾ ਜੀ ਸੀਗੇ ਜੀ ਉੱਥੇ ਕਸੂਰ ਰਹਿੰਦੇ,
ਮੈਂ ਉਹ ਹੈਡਮਾਸਟਰ ਸੀਗੇ, ਮੈਂ ਉੱਥੇ ਉਹਨਾਂ ਕੋਲ ਆਇਆ, ਕੁਝ ਥੋੜੀ ਤਾਲੀਮ ਉੱਥੇ ਹਾਸਲ ਕੀਤੀ, ਮੁੜ ਕੇ ਉਹ ਵੀ ਫੌਤ ਹੋ ਗਏ ਇਤਫਾਕੀਆ ਤੌਰ ਤੇ, ਮਤਲਬ ਜ਼ਿੰਦਗੀ ਜਿੰਨੀ ਹੈਗੀ ਸੀ ਉਹਨੂੰ ਫੌਤ ਹੋ ਗਏ। ਫਿਰ ਇਸ ਤਰ੍ਹਾਂ ਯਤੀਮੀ ਦਾ ਜ਼ਮਾਨਾ ਸੀਗਾ, ਕਦੀ ਤੁਹਾਡੇ ਕੋਲ ਆ ਗਿਆ, ਕਦੀ ਕਿਸੇ ਹੋਰ ਕੋਲ ਚਲਾ ਗਿਆ, ਜਿੱਥੇ ਕੋਈ ਕਿਸੇ ਨੇ ਪਨਾਹ ਦਿੱਤੀ ਕਿ ਵੀ ਇੱਥੇ ਮੇਰੇ ਕੋਲ ਆ ਜਾ, ਉਹਦੇ ਕੋਲ ਚਲਾ ਗਿਆ। ਹੌਲੀ ਹੌਲੀ ਮੈਂ ਆਪਣੀ ਤਾਲੀਮ ਵੀ ਮੁਕੰਮਲ ਨਾ ਕਰ ਸਕਿਆ, ਤੇ ਉਹਦੀ ਵਜ੍ਹਾ ਨਾਲ ਨਾ ਇਹ ਚੀਜ਼ਾਂ ਜਿਹੜੀਆਂ ਮੈਂ ਚੀਜ਼ਾਂ ਯਾਦ ਤਾਂ ਰੱਖੀਆਂ ਨੇ, ਮੈਨੂੰ ਕਈ ਲੋਕ ਪੁੱਛਦੇ ਰਹਿੰਦੇ ਨੇ ਨਾ, ਤੇ ਮੈਨੂੰ ਪਤਾ ਹੈਗਾ ਵੀ ਇਹਨਾਂ ਚੀਜ਼ਾਂ ਦੇ ਬਾਰੇ ਕੀ ਕਰ। ਇਸ ਵਾਸਤੇ ਕਰਕੇ ਬਾਹਰ ਸੁਰ ਤੋਂ ਉਹ ਕਦੀ ਕਿਤੇ ਕਦੀ ਕਿਤੇ, ਅਖੀਰ ਮੈਂ ਇੱਥੇ ਆ ਕੇ ਮਜ਼ਦੂਰੀ ਕਰਦਾ ਰਿਹਾ ਵਾਂ ਗੋਜਰੇ ਚ। ਇੱਥੇ ਮੈਂ ਆਇਆ 70-75 ਚ। ਅੱਛਾ ਜੀ। ਇੱਥੇ ਆ ਕੇ ਮਜ਼ਦੂਰੀ ਕੀਤੀ, ਇੱਥੇ ਆ ਕੇ ਮੈਂ ਰਫੀਕ ਸੈਂਟਰ ਤੇ ਮੁਲਾਜ਼ਮ ਹੋ ਗਿਆ। ਵੈਸੇ ਮੈਂ ਅੱਛਾ ਸੇਲਮੈਨ ਸੀਗਾ, ਉਹਨਾਂ ਨੇ ਮੈਨੂੰ ਰੱਖ ਲਿਆ, ਮੈਂ ਇੱਥੇ ਕੰਮ ਕਰਦਾ ਰਿਹਾ ਜੀ। ਬਾਹਰ ਜ਼ਿੰਦਗੀ ਦਿਨ ਗੁਜ਼ਰ ਰਹੇ ਨੇ। ਕਿੰਨੇ ਸਾਲ ਕੰਮ ਕੀਤਾ ਇੱਥੇ ਰਫੀਕ ਸੈਂਟਰ? ਮੈਂ ਉੱਥੇ 40 ਸਾਲ ਕੰਮ ਕੀਤਾ। ਉਮਰ ਦਾ ਆਪਣਾ ਹਿੱਸਾ ਸਮਝ ਲਓ, ਜਵਾਨੀ ਸਾਰੀ ਠੀਕ ਹੈ ਜੀ ਉਹਨਾਂ ਨੂੰ ਦਿੱਤੀ। ਬਾਕੀ ਜਿਹੜੀ ਮਜ਼ਦੂਰੀ ਲੱਭੀ ਕਰ ਲਈ, ਕਰਿਆਨੇ ਦੀ ਲੱਭੀ, ਕੋਈ ਹੋਰ ਲੱਭੀ, ਜਿੱਥੇ ਕਿਸੇ ਨੇ ਕਿਹਾ ਉੱਥੇ ਕੰਮ ਕਰਨ ਲੱਗ ਪਿਆ। ਮਤਲਬ ਤੁਸੀਂ ਕਹਿ ਰਹੇ ਪੁੱਛੋ ਸੀ ਨਾ ਵੀ ਕਿਵੇਂ ਜ਼ਿੰਦਗੀ ਗੁਜ਼ਾਰੀ। ਜ਼ਿੰਦਗੀ ਤਾਂ ਫਿਰ ਐਵੇਂ ਹੀ ਹੁੰਦੀ ਹੈ ਨਾ, ਗੁਜ਼ਰ ਜਾਂਦੀ ਹੈ ਜੀ, ਗੁਜ਼ਰ ਜਾਂਦੀ ਆ, ਸਾਰਾ ਕੁਝ ਹੀ ਝੱਲਣਾ ਪੈਂਦਾ ਆ ਉਦੋਂ ਬੰਦੇ ਦੇ। ਅਲਹਮਦੁਲਿਲਾ, ਅੱਲਾ ਦਾ ਇਹਸਾਨ ਹੈ, ਮੈਂ ਠੀਕ ਠਾਕ ਗੁਜ਼ਰ ਗਈ ਜ਼ਿੰਦਗੀ ਮੇਰੀ। ਇੱਥੇ ਸ਼ਹਿਰ ਚ ਵੀ ਆ ਕੇ ਨਾ ਹਮਜ਼ਾ ਸਾਹਿਬ ਦੇ ਨਾਲ, ਦੂਸਰੇ ਲੀਡਰਾਂ ਨਾਲ ਮੇਰੇ ਅੱਛੇ ਤਾਲੁਕਾਤ ਰਹੇ ਨੇ, ਹੁਣ ਤੱਕ ਮੈਨੂੰ ਯਾਦ ਕਰਦੇ ਨੇ। ਉਹ ਤਾਂ ਫੌਤ ਹੋ ਗਏ, ਉਹਨਾਂ ਦੇ ਬੱਚੇ ਜਿਹੜੇ ਨੇ ਨਾ ਉਸਾਮਾ ਵਗੈਰਾ, ਉਹ ਮੈਨੂੰ ਬਹੁਤ ਮਿਲਦੇ ਨੇ, ਆਉਂਦੇ ਜਾਂਦੇ ਨੇ। ਦੇਖੋ ਜੀ, ਉਹਨਾਂ ਨੇ ਆਪਣੇ ਜਿਹੜੇ ਬਜ਼ੁਰਗਾਂ ਦੇ ਹਮ ਉਮਰ ਸੀਗੇ ਜਾਂ ਉਹਨਾਂ ਦੇ ਸੰਗੀ ਸਾਥੀ ਸੀਗੇ, ਉਹਨਾਂ ਨੂੰ ਭੁੱਲੇ ਨਹੀਂ ਹੈਗੇ, ਉਹਨਾਂ ਨਾਲੋਂ ਟੱਚ ਆ ਉਸਾਮਾ ਸਾਹਿਬ। ਉਸਾਮਾ ਠੀਕ ਚੱਲ ਰਿਹਾ, ਸਹੀ ਚੱਲ ਰਿਹਾ। ਉਹ ਉਹਨਾਂ ਨੂੰ ਪਤਾ ਵੀ ਅੱਬੂ ਦੇ ਮਿਲਣ ਵਾਲੇ ਨੇ, ਇੱਥੇ ਜਦੋਂ ਵੀ ਹੋਵੇ ਮੈਨੂੰ ਬੁਲਾ ਲੈਂਦਾ ਤੇ ਉਹ ਬੁਲਾ ਜਾਂਦਾ। ਅੱਜ ਜਦੋਂ ਯਾਦ ਆਉਂਦਾ ਆਪਾਂ ਨੂੰ, ਸੀਨ ਯਾਦ ਆਉਂਦੇ ਆ, ਕੀ ਹਾਲਾਤ ਹੁੰਦੇ ਉਦੋਂ? ਕਿਹਦੇ ਜੀ? ਜਦੋਂ ਆਪਾਂ ਨੂੰ 47 ਵਾਲਾ ਵੇਲਾ ਯਾਦ ਆਉਂਦਾ ਆ। ਬਸ ਕੀ ਹੋਣਾ, ਮੈਂ ਤਾਂ ਵੇਖੋ ਜੀ ਹੁਣ ਉਮਰ ਦਾ ਤਕਾਜ਼ਾ ਇਹੋ ਹੀ ਹੈਗਾ। 70 ਸਾਲ ਹੋ ਗਏ ਪਾਕਿਸਤਾਨ ਬਣਿਆ ਨੂੰ, 6-7 ਸਾਲ ਉਹ ਲਾ ਲਓ, 70-80 ਸਾਲ ਦੀ ਮੈਂ ਉਮਰ ਤੇ ਗੁਜ਼ਰ ਰਿਹਾ। 82-83 ਸਾਲ ਉਮਰ ਹੋ ਗਈ ਤੁਹਾਡੀ? ਹਾਂਜੀ, 82-83 ਸਾਲ ਉਮਰ ਹੋ ਗਈ ਆਪਣੀ। ਹਾਂ, 40 ਦੀ ਪੈਦਾਇਸ਼ ਹੈ ਮੇਰੀ। ਠੀਕ ਆ, ਤੇ ਇੰਨੀ ਕੁ ਤਾਂ ਹੋ ਗਈ ਬਸ। ਤੇ ਇਸ ਵਾਸਤੇ ਕਰਕੇ ਬਸ ਹੁਣ ਉੱਥੇ ਦੁਕਾਨ ਤੋਂ ਵੀ ਰਿਟਾਇਰਮੈਂਟ ਹੋ ਗਈ ਮੇਰੀ। ਹੁਣ ਮੈਂ ਇੱਥੇ ਘਰ ਹੀ ਰਹਿਣਾ ਵਾਂ। ਅੱਲਾ ਅੱਲਾ ਕਰ ਰਹੀ ਦੀ, ਅੱਲਾ ਅੱਲਾ ਖਾਲਸਾ। ਬਹੁਤ ਵਧੀਆ ਗੱਲ ਆ ਜੀ। ਆਪਣੀ ਜਿਹੜੀ ਆਉਣ ਵਾਲੀ ਨਸਲ ਆ, ਉਹਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਉਹਨੂੰ ਕੀ ਉਹਨਾਂ ਨੂੰ ਪੈਗਾਮ ਦੇਣਾ ਚਾਹੋਗੇ? ਬਸ ਅੱਲਾਹ ਤਾਲਾ ਨੂੰ ਯਾਦ ਕਰਨ। ਪਾਕਿਸਤਾਨ ਵਾਸਤੇ ਜੇ ਕੋਈ ਖੈਰ ਖਾਈ ਹੋਵੇ ਤੇ ਨਿਜ਼ਾਮ ਇਸਲਾਮ ਵਾਸਤੇ ਹਿੰਮਤ ਕਰਨ। ਬਸ ਇਹ ਮੇਰਾ ਪੈਗਾਮ ਹੈ। ਜਿਸ ਵਾਸਤੇ ਅਸੀਂ ਕੁਰਬਾਨੀਆਂ ਦਿੱਤੀਆਂ ਨਾ, ਜਿਹੜਾ ਪਾਕਿਸਤਾਨ ਦਾ ਅਸਲ ਮਤਲਬ ਸੀ ਨਾ, ਪਾਕਿस्तान का मतलब क्या, ला इलाहा इल्लल्लाह, ਉਹਦੇ ਤਹਿਤ ਕੰਮ ਕਰਨਾ ਚਾਹੀਦਾ ਹੈ, ਤਾਂ ਕਿ ਅੱਲਾਹ ਤਾਲਾ ਦੇ ਹਾਂ ਅਜਰ ਤਾਂ ਮਿਲੇ ਨਾ, ਬੰਦਿਆਂ ਕੋਲ ਤਾਂ ਕੁਝ ਨਹੀਂ ਮਿਲਣਾ। ਬਾਬਾ ਜੀ ਹੁਣਾਂ ਦੀ ਗੱਲਬਾਤ ਤੁਸੀਂ ਸੁਣੀ ਆ ਜੀ। ਕਈ ਗੱਲਾਂ ਬਾਤਾਂ ਜਿਹੜੀਆਂ ਉਹ ਇਨਸਾਨ ਆਪਣੇ ਸੀਨੇ 'ਚ ਹੀ ਰੱਖਦਾ, ਟਾਈਮ ਹੀ ਨਹੀਂ ਮਿਲਦਾ, ਨਾ ਕੋਈ ਸੁਣਨ ਵਾਲਾ ਅੱਗੋਂ ਇਸ ਤਰ੍ਹਾਂ ਦਾ ਮਿਲਦਾ ਕਿ ਜਿਹਨਾਂ ਨੂੰ ਆਪਣੇ ਜਿਹੜੇ ਦਰਦ ਆ, ਆਪਣੇ ਦੁੱਖ ਆ, ਜਿਹੜੇ ਸੁਣਾਏ ਜਾਣ। ਇਹ ਵੀਡੀਓ ਰਿਕਾਰਡ ਕਰਨ ਦਾ ਮਕਸਦ ਸਿਰਫ ਔਰ ਸਿਰਫ ਇਹ ਆ ਕਿ ਸਾਡੀ ਜਿਹੜੀ ਨਸਲ ਆ ਉਹਨਾਂ ਨੂੰ ਇਹ ਪਤਾ ਲੱਗੇ ਕਿ ਪਾਕਿਸਤਾਨ ਜਿਹੜਾ ਨਾ ਕੋਈ ਐਡਾ ਸੌਖਾ ਨਹੀਂ ਬਣਿਆ ਹੈਗਾ। ਹੁਣ ਜਿਹੜੇ ਹਾਲਾਤ ਪਾਕਿਸਤਾਨ ਦੇ ਮੌਜੂਦਾ ਆ, ਉਹ ਵੀ ਸਾਰਿਆਂ ਦੇ ਸਾਹਮਣੇ ਹੀ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਇੱਕ ਪਾਕਿਸਤਾਨੀ ਹੋਣੇ ਦੇ ਨਾਤੇ ਨਾਲ ਸਾਨੂੰ ਵੀ ਖਿਆਲ ਕਰਨਾ ਚਾਹੀਦਾ ਕਿ ਇਹ ਜਿਹੜੇ ਬਜ਼ੁਰਗ ਆ, ਇਹਨਾਂ ਨੇ ਕੁਰਬਾਨੀਆਂ ਦੇ ਕੇ ਆਪਣਾ ਸਾਰਾ ਕੁਝ ਲੁਟਾ ਕੇ ਆਪਣੇ ਦੱਸਦੇ ਆ ਕਿ ਮਾਂ ਬਾਪ ਭੈਣ ਭਾਈ ਸਾਰੇ ਜਿਹੜੇ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਵੇਖੇ ਆ। ਇਹ ਕੋਈ ਛੋਟਾ ਜਿਹਾ ਦੁੱਖ ਨਹੀਂ ਹੈਗਾ, ਬਹੁਤ ਬੜਾ ਦੁੱਖ ਆ ਜਿਹੜਾ ਲਫ਼ਜ਼ਾਂ ਦੇ ਵਿੱਚ ਨਾ ਬਿਆਨ ਕਰਨਾ ਵੀ ਮੁਸ਼ਕਲ ਹੋ ਜਾਂਦਾ। ਇਸ ਕਰਕੇ ਜੋ ਇਨਸਾਨ ਦੇ ਜ਼ਿੰਮੇ ਕੰਮ ਹੈਗਾ, ਜਦੋਂ ਕਿਤੇ ਮੌਕਾ ਮਿਲਦਾ, ਕੋਈ ਅਹੁਦਾ ਮਿਲਦਾ ਜਾਂ ਕੋਈ ਇਖਤਿਆਰ ਮਿਲਦਾ ਆ, ਉਹਦੇ ਵਿੱਚ ਕੋਈ ਚੰਗਾ ਕਰਨ ਦੀ ਜਿਹੜੀ ਨਾ ਉਹ ਕੋਸ਼ਿਸ਼ ਕਰਨੀ ਚਾਹੀਦੀ ਆ, ਤਾਂ ਕਿ ਆਉਣ ਵਾਲੀਆਂ ਨਸਲਾਂ ਜਿਹੜੀਆਂ ਨਾ ਉਸ ਚੰਗੇ ਤੋਂ ਥੋੜ੍ਹਾ ਜਿਹਾ ਫਾਇਦਾ ਚੁੱਕ ਸਕਣ। ਇਨਸ਼ਾਅੱਲਾ ਜੀ ਸਾਡੀ ਇਹੀ ਕੋਸ਼ਿਸ਼ ਆ, ਅਸੀਂ ਇਸੇ ਤਰ੍ਹਾਂ ਬਜ਼ੁਰਗਾਂ ਦੀ ਰਿਕਾਰਡਿੰਗ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰਦੇ ਰਹਾਂਗੇ। ਕਿਸੇ ਹੋਰ ਬਜ਼ੁਰਗ ਨਾਲ ਕਿਸੇ ਹੋਰ ਜਗ੍ਹਾ ਤੋਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ।